जी अस्सलाम वालेकुम नाजरीन, कैसे हो जनाब? ठीक ठाक हो? सेहत तबीयत कैसे, मिजाज कैसे हैं आपके? उम्मीद करता हूँ सब खरीस होंगे जनाब। ऐसे है कि सबसे पहले तो हम तेज टीवी, आप इसको लाइक करें, सब्सक्राइब करें और अच्छे से कमेंट्स करें। जो नई से नई वीडियो आ रही है वो इसी चैनल पर आ रही है, चाहे वो फ़नी हो, चाहे वो किसी भी टॉपिक पे बात हो रही हो। तो हमारा यही मिशन है, यही हमारा टारगेट है कि आपको नई से नई वीडियो दी जाए ताकि आप उसको बहुत अच्छे तरीके से देखें, अच्छे से कमेंट्स करें। ये चैनल फैमिली है और फैमिली ही मैटर पे काम किया जा रहा है। इंशाल्लाह अल्हम्दुलिल्लाह हम आपके साथ हैं। आज एक छोटी सी फनी सी बात करने जा रहे हैं फोतकी के हवाले से। और मैं किसी एक बंदा है, वो गाँव का ही है, तो साथ के गाँव रहता है, उसको बुला रहा हूँ, उसके चंद बातें करेंगे, उसके साथ उसको ज़रा हल्ला गुल्ला करेंगे, शरारतें करेंगे। तो मैं उनको पहले कॉल करता हूँ। उससे पहले आप पहले हमारे चैनल को लाइक करें, सब्सक्राइब करें। हम तेज टीवी को देखना मत भूलिएगा। पहले तो मैं कॉल कर रहा हूँ, तो कॉल मिलाते हैं नाज़रीन। तो उनको बुलाने की मैं कोशिश करता हूँ आप लोगों का। हेलो, अस्सलाम वालेकुम। वालेकुम अस्सलाम। जी क्या हाल जनाब, ठीक हो? ਉਹ ਯਾਰ ਮੈਂ ਤੁਹਾਡੇ ਕਰੀਬ ਹੀ ਪਹੁੰਚ ਗਿਆ ਵਾ। ਤੇਰੇ ਆਪਣਾ ਬੁਲਾਇਆ ਸੀਗਾ ਤੁਸੀਂ ਮੈਨੂੰ ਜਰਾ ਕਿ ਐਡਰੈਸ ਤੇ ਸਮਝਾ ਦਿਓ। ਜੀ ਜੀ ਐਡਰੈਸ ਸਮਝਾ ਦਿੰਦੇ ਆ। ਲੱਦੜ ਪਿੰਡ ਵੇਖਿਆ ਜੀ? ਲੱਦੜ ਪਿੰਡ, ਹਾਂਜੀ ਵੇਖਿਆ ਵਾ। ਹਾਂਜੀ ਲੱਦੜ ਪਿੰਡ ਦੇ 6ਵੇਂ ਨੰਬਰ ਦੀ ਗਲੀ ਆ। ਅੱਛਾ, ਉੱਥੇ ਕਿਸੇ ਨੂੰ ਪੁੱਛ ਲੈਣਾ ਕਿ ਪੁੱਠੇ ਤਵੇ ਵਾਲਾ ਘਰ, ਪੁੱਠੇ ਡਿਸ਼ਾਂ ਵਾਲਾ ਘਰ। ਠੀਕ ਆ। ਜੇ ਇਹਨਾਂ ਐਡਰੈਸ ਮਿਲੇ ਤੇ ਪੁੱਛਣਾ ਕਿ ਰੋਣ ਵਾਲਾ ਘਰ ਕਿਹੜਾ ਹੈ। ਰੋਣ ਵਾਲਾ ਘਰ ਮਸ਼ਹੂਰ ਆ ਤੁਹਾਡਾ ਉੱਥੇ? ਜੀ ਜੀ ਰੋਣ ਵਾਲਾ ਘਰ। ਪੁੱਠੇ ਤਵੇ ਤੇ ਰੋਣ ਵਾਲਾ ਘਰ। ਹਾਂਜੀ, ਚੌਂਕ ਵੀ ਕਹਿੰਦੇ ਨੇ ਪੁੱਠੇ ਤਵੇ। ਚੌਂਕ ਦਾ ਨਾਮ ਵੀ ਹੈ ਤੇ ਘਰ ਦਾ ਨਾਮ ਵੀ ਹੈ। ਕੀ ਤੂੰ ਯਾਰ ਮੈਨੂੰ ਗਦੀ ਕਿਹੜੇ ਜਿਹਾ ਤੁਸੀਂ ਇਸ ਟਾਈਮ ਕਿੱਥੇ ਹੋ? ਤੁਸੀਂ ਇਸ ਟਾਈਮ ਮੈਂ ਚੌਂਕ ਦੇ ਵਿੱਚ ਖਲੋਤਾ। ਚੌਂਕ ਦੇ ਵਿੱਚ ਖਲੋਤੇ ਹੋ? ਆ ਖੱਬੇ ਹੋ ਕੇ ਸੱਜੇ ਹੋਣਾ ਤੇ ਨਾਲ ਸਿੱਧਲੀ ਗਲੀ 'ਚ ਆ ਜਾਣਾ। ਚਲੋ ਠੀਕ ਆ, ਮੈਂ ਆ ਰਿਹਾ ਫਿਰ। ਜੀ ਆ ਜਾਓ ਜੀ, ਆ ਜਾਓ। ਅੱਛਾ ਲੋ ਜੀ, ਸੋ ਹੁਣ ਕਾਲ ਹੋ ਚੁੱਕੀ ਹੈ। ਮੈਂ ਇੰਤਜ਼ਾਰ ਦੀ ਘੜੀਆਂ ਖਤਮ ਕਰਨਾ ਚਾਹ ਰਿਹਾ ਕਿ ਜਿਸ ਤਰ੍ਹਾਂ ਉਹ ਆਉਂਦੇ ਨੇ ਤੇ ਤੁਹਾਡਾ ਅਗਲਾ ਸ਼ੁਗਲ ਉਹਨਾਂ ਨੂੰ ਤੁਹਾਡੇ ਸਾਹਮਣੇ ਦਿਖਾਇਆ ਜਾਏਗਾ। ਤੇ ਬਾਰ-ਬਾਰ ਮੈਂ ਹੀ ਕਹਾਂਗਾ ਕਿ ਸਭ ਤੋਂ ਪਹਿਲੇ ਚੈਨਲ ਨੂੰ ਜ਼ਰੂਰ ਹਮ ਤੇਜ਼ ਟੀਵੀ ਦੇਖਣਾ ਨਹੀਂ ਭੁੱਲਣਾ, ਲਾਈਕ ਕਰੋ ਪਹਿਲੇ ਸਭ ਤੋਂ ਪਹਿਲੇ। ਲੋ ਜੀ, ਸੋ ਇੰਤਜ਼ਾਰ ਦੀ ਘੜੀਆਂ ਖਤਮ ਪਹਿਲੇ ਕਹਿ ਰਹੇ ਸੀ ਨਾਜ਼ਰੀਨ, ਉਹ ਆ ਚੁੱਕੇ ਨੇ ਤੇ ਬਿਸਮਿਲ੍ਲਾ ਕਰਨ ਦਾ ਆਗਾਜ਼ ਕਰਦੇ ਹਾਂ ਤੇ ਦੇਖਦੇ ਹਾਂ ਕੀ ਬਣਦਾ ਕੀ ਨਹੀਂ। ਚਲੋ ਦੇਖ ਲੈਨੇ। ਆਜੋ ਜੀ, ਆਜੋ। अस्सलाम वालेकुम जी। वालेकुम सलाम। ਕੀ ਹਾਲ ਆ ਜਨਾਬ? ठीक ठाक जी, बिस्मिल्लाह। ਉਹ ਬੜਾ ਖਪਾਇਆ ਯਾਰ ਤੂੰ, ਪੁੱਠੇ ਤਵੇ ਤੇ ਉਹ ਰੋਣ ਵਾਲਾ ਘਰ। ਮੈਂ ਤਾਂ ਬਹੁਤ ਪਰੇਸ਼ਾਨ ਹੋਇਆ ਯਾਰ। ਐਡਰੈਸ ਨਹੀਂ ਤੁਹਾਡਾ ਛੇਤੀ ਮੈਨੂੰ ਮਿਲਿਆ। ਜੀ। ਤੇ ਦੱਸੋ ਕਿਸ ਮਕਸਦ ਵਾਸਤੇ ਬੁਲਾਇਆ ਮੈਨੂੰ ਜਨਾਬ? ਤੁਸੀਂ ਮੈਨੂੰ ਤਾਂ ਜਾਣਦੇ ਪਛਾਣਦੇ ਹੋ, ਮੈਂ ਕਿੰਦਾ ਮੁੰਨਾ। ਹਾਂਜੀ, ਅਨਵਰ ਭਾਈ ਦਾ ਭਾਈ ਮੇਰਾ ਦੋਸਤ ਆ ਯਾਰ। ਜੀ ਜੀ, ਦੋਸਤ ਤੁਹਾਡੇ ਵਾਲੇ ਸਾਹਿਬ। ਮੇਰੇ ਬਜ਼ੁਰਗੋ ਗੱਲ ਇਹ ਆ ਕਿ ਮੇਰੇ ਘਰ ਜਿਹੜਾ ਨਾ ਮਸਲਾ ਬਹੁਤ ਪਚੀਦਗੀ ਦਾ ਹੋਇਆ ਪਿਆ। ਕਿੱਦਾਂ ਦਾ ਮਸਲਾ ਹੋਇਆ? ਮੇਰੇ ਚਾਚੇ ਦਾ ਘਰ ਜਿਹੜਾ ਅੱਛਾ, ਟਾਈਮ ਬਹੁਤ ਸ਼ਾਰਟ ਹੈ। ਮੈਂ ਚਾਹਨਾ ਕੋਈ ਅੱਛੀ ਜੀ ਤੁਹਾਡੇ ਕੋਲ ਮਸ਼ਵਰਾ ਸਲਾਹ ਲੈ ਲਿਆ ਜਾਏ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਮੈਂ ਵਾਲਾ ਸਾਹਿਬ ਬਣਾਇਆ ਸੀ ਰਜ਼ਾਬਾਦ। ਹਾਂ ਰਜ਼ਾਬਾਦ, ਉੱਥੇ ਫੋਤਗੀ ਹੋਈ ਸੀ ਤੁਹਾਡੀ ਕੋਈ। ਹਾਂਜੀ, ਉਹ ਮੇਰੇ ਨਾ ਭਾਈ ਦਾ ਲੜਕਾ ਸੀਗਾ ਆਪਣਾ, ਉਹ ਫੌਤ ਹੋ ਗਿਆ ਸੀਗਾ। ਚਲੋ ਅੱਲਾਹ ਪਾਕ ਤੇ ਨਜ਼ਰ ਜਗ੍ਹਾ ਦੇ। ਉਹ ਜਦੋਂ ਤੁਸੀਂ ਉਹ ਰੋਏ ਹੋ, ਜਿਸ ਤਰ੍ਹਾਂ ਉਹ ਗਿਟਕੀ ਪਾਈ, ਭੰਗੜੇ 'ਚ ਪਾਏ ਹੋ ਤੁਸੀਂ, ਜਿਸ ਤਰ੍ਹਾਂ ਦਾੜਾ ਮਾਰੀਆਂ, ਉਹ ਤੁਹਾਡਾ ਰੋਣਾ ਮੈਨੂੰ ਬੜਾ ਦਿਲ 'ਚ ਲੱਗਾ, ਬੜਾ ਖੁੱਭਿਆ ਮੈਨੂੰ। ਮੈਂ ਬਾਲਾ ਸਾਹਿਬ ਦੇ ਨਾਲ ਹੀ ਬੜਾ ਖੜਾ ਸੀਗਾ। ਉਹ ਦੇਖੋ ਜੀ, ਮੇਰਾ ਭਤੀਜਾ ਫੌਤ ਹੋਇਆ ਸੀ, ਖੂਨੀ ਰਿਸ਼ਤਾ ਸੀਗਾ ਜੀ। ਉਹ ਤਾਂ ਕਰਕੇ ਫਿਰ ਮੈਂ ਨਾ ਕੋਈ ਓਵਰ ਜਿਹਾ ਹੀ ਹੋ ਗਿਆ। ਗਲਖਤੜੇ ਮਾਰ ਕੇ ਮੈਂ ਰੋਇਆ, ਸਿਰ ਤੇ ਬਾਹਾਂ ਧਰ ਕੇ ਮੈਂ ਰੋਇਆ। ਭੰਗੜੇ ਪਾਉਂਦੇ ਰਹੇ ਤੁਸੀਂ? ਉਹ ਬਸ ਭੰਗੜੇ ਕੀ ਪਾਉਣੇ ਆ, ਉਦਾਂ ਘੁੰਮਦਾ ਰਿਹਾ ਗਮਕੀਨ ਹੋ ਕੇ। ਮੈਂ ਸਮਝਦਾ ਨਾ ਤੂੰ ਉਹਨੂੰ ਭੰਗੜੇ ਦੱਸਦਾ, ਇਹ ਵੈਸੇ ਤੇਰੇ ਵਾਸਤੇ ਚੰਗੀ ਗੱਲ ਨਹੀਂ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਉਹ ਮਾਹੌਲ 'ਚ ਇੰਨਾ ਘੁੱਲ ਗਏ ਸੀਗੇ ਤੇ ਮੈਨੂੰ ਸਮਝ ਨਹੀਂ ਆਈ ਮੈਂ ਤੁਹਾਨੂੰ ਕਿਹੜੇ ਪਾਸੇ ਲੈ ਕੇ। ਅੱਛਾ, ਤੂੰ ਮੈਨੂੰ ਪੁੱਤ ਇਹ ਦੱਸ ਵੀ ਤੈਨੂੰ ਵਾਹਦ ਮੈਂ ਹੀ ਉੱਥੇ ਨਜ਼ਰ ਆਉਂਦਾ ਰਿਹਾ, ਹੋਰ ਕੋਈ ਬੰਦਾ ਹੀ ਨਹੀਂ ਉੱਥੇ ਤੈਨੂੰ ਨਜ਼ਰ ਆਇਆ? ਨਹੀਂ, ਗੱਲ ਇਸ ਤਰ੍ਹਾਂ ਕਿ ਆਪਣਾ ਭਾਸ਼ਫੀਕ ਆਪਣਾ ਬਜ਼ੁਰਗੋ। ਅੱਛਾ, ਹੁਣ ਮੈਨੂੰ ਮਕਸਦ ਦੱਸ, ਤੂੰ ਬਿਆਨ ਕਰਕੇ। ਚਾਚਾ ਸ਼ਫੀਕ, ਗੱਲ ਸਿਰਫ ਮੁਖਤਸਰ ਇਹ ਆ ਕਿ ਜਿਹੜਾ ਮੇਰਾ ਹੈਗਾ ਨਾ ਚਾਚਾ, ਉਹਦੀ ਉਮਰ ਸੀ ਵਡੇਰੀ ਕੋਈ, ਉਹ ਹੁਣ ਹੋ ਗਿਆ ਫੌਤ। ਅੱਛਾ, ਤੇ ਤੁਸੀਂ ਕਬਰ ਖੁਦਾਈ ਕਰਨੀ। ਕਰ ਲਾਂਗੇ ਜਨਾਬ, ਕੋਈ ਮਸਲਾ ਨਹੀਂ। ਠੀਕ ਹੈ, ਠੀਕ ਤੇ ਹੈ। ਕੰਮ ਇੱਕ ਹੋਰ ਛੋਟਾ ਜਿਹਾ ਕਰਨਾ ਹੈ। ਉਹ ਕੀ ਜਨਾਬ? ਤੁਸੀਂ ਬਾਹਰ ਬਾਜ਼ਾਰ 'ਚ ਟੈਂਟ ਵੀ ਲਾਣੇ ਨੇ, ਅੱਛਾ ਸਟੇਜ ਲਾਣਾ ਹੈ, ਅੱਛਾ, ਬੂਫੇ ਲਾਣੇ ਨੇ। ਠੀਕ ਆ ਠੀਕ ਆ, ਕਨਾਤਾ ਸੋਹਣੀ ਜਿਹੀ ਬਣਾ ਕੇ ਲਾਣੀ ਹੈ। ਠੀਕ ਆ ਠੀਕ ਹੈ, ਲੱਗੇ ਜਿਵੇਂ ਮੈਰਿਜ ਹਾਲ ਆ। ਸਹੀ ਹੈ। ਬੂਫਰ ਮੰਗਾ ਲੈਣੇ ਨੇ, ਸਾਊਂਡ ਸਿਸਟਮ। ਠੀਕ ਆ ਠੀਕ ਆ। ਠੀਕ। ਉਸ ਤੋਂ ਬਾਅਦ ਕੋਈ ਚੰਦ ਖਵਾਜਾ ਸਰਾ ਜਾਂ ਕੋਈ ਡਾਂਸਰ ਡੂਸਰ ਮੰਗਾ ਲਿਓ।
ਅੱਛਾ ਠੀਕ ਹੈ, ਤੇ ਜਿਹੜੇ ਮਹਿਮਾਨ ਵਗੈਰਾ ਆਏ ਉਹਨਾਂ ਨੂੰ ਤੁਸੀਂ ਡੀਲ ਵੀ ਕਰਨਾ ਹੈ। ਤੇ ਦੂਸਰੇ ਨੰਬਰ ਤੇ ਆਖਰੀ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਗੁਸਲ ਵੀ ਤੁਸੀਂ ਦੇਣਾ ਮੀਤ ਨੂੰ। ਇੱਕ ਹੋਰ ਗੱਲ ਵੀ ਹੈ ਕਿ ਛੁਰਲੀਆਂ ਪਟਾਕੇ ਨਾਲ ਕੋਈ ਗੰਨਾ ਛਾਨਾ ਕੋਈ ਮਾਹੌਲ ਬਣ ਜਾਏ, ਕਿਉਂਕਿ ਫੌਤਗੀ ਹੋਈ ਹੈ ਨਾ, ਤੁਹਾਨੂੰ ਪਤਾ ਹੈ। ਫਿਰ ਉਹ ਪੁੱਤਰ ਮੇਰੀ ਸੁਣ ਗੱਲ ਹੋਈ ਤੇ ਉੱਥੇ ਫੌਤਗੀ ਆ ਤੇ ਤੂੰ ਇੰਨੀਆਂ ਚੀਜ਼ਾਂ ਗਣਾ ਛੱਡੀਆਂ ਵਾ, ਸਟੇਜ ਲਾਉਣਾ, ਕਨੋਪੀ ਲਾਉਣੀ ਹੈ ਤੇ ਉਹ ਗਲਹੱਤੜੇ ਮਾਰ ਕੇ ਰੋਇਆ। ਤੂੰ ਮੇਰੀ ਸੁਣ ਗੱਲ, ਤੂੰ ਮੈਨੂੰ ਉੱਥੇ ਵੇਖਿਆ ਤੇ ਉਹ ਇਹ ਕੀ ਪ੍ਰੋਗਰਾਮ ਤੂੰ ਬਣਾਉਣ ਦਾ? ਉਹ ਇਸ ਤਰ੍ਹਾਂ ਨਾ ਕਿ ਸਮਝ ਨਹੀਂ ਆ ਰਹੀ। ਇਸ ਤਰ੍ਹਾਂ ਨਾ ਕਿ ਦੇਖੋ ਜੀ, ਬਜ਼ੁਰਗ ਸਾਨੂੰ ਹੋ ਗਏ ਫੌਤ, ਠੀਕ ਆ। ਮੁਕਤਸਰ ਸਿਰਫ ਇੰਨੀ ਸਾਰੀ ਗੱਲ ਆ, ਹਾਲਾਤ ਨੇ ਮਾਰ ਕੇ ਜਿਵੇਂ ਤੁਸੀਂ ਉੱਥੇ ਰੋਏ ਨਾ, ਉਹ ਜਿਹੜਾ ਸਾਊਂਡ ਸਿਸਟਮ ਨਾਚ ਗਾ ਦਾ ਚੱਲਣਾ, ਉਹ ਇੰਜੀ ਤੁਸੀਂ ਉਹਦੇ ਚ ਰੋਣਾ ਵਾ ਇੰਜੀ ਤੁਸੀਂ ਰੋਣਾ ਉੱਥੇ ਫੇਰ ਰੌਣ ਕੀ ਆ ਜਾਣੀ ਕਿ ਜੀ। ਤੂੰ ਮੇਰਾ ਪੁੱਤਰ ਸ਼ਾਬਾਸ਼ ਏ, ਮੈਂ ਤੇਰੇ ਤੇ ਬਹੁਤ ਰਾਜ਼ੀ ਆ। ਤੂੰ ਮੇਰਾ ਪੁੱਤਰ ਦੀਦਾਰ ਨੂੰ ਬੁਲਾ ਲਾ ਉੱਥੇ, ਜਾਂ ਨਰਗਸ ਨੂੰ ਬੁਲਾ ਲਾ, ਸਮਝਦਾ ਕਿ ਨਹੀਂ? ਜੇ ਨਰਗਸ ਨਹੀਂ ਲੱਭਦੀ ਤਾਂ ਉਹਦੀ ਛੋਟੀ ਭੈਣ ਨਹੀਂ ਜਿਹੜੀ ਔਰ ਲੰਮੇ ਜਿਹੇ ਕੱਦ ਦੀ, ਉਹ ਕੀ ਉਹਦਾ ਨਾਮ ਦੀਦਾਰ, ਉਹਨੂੰ ਬੁਲਾ ਲਾ। ਉਹ ਮੇਰਾ ਪੁੱਤਰ ਉੱਥੇ ਕੋਈ ਹੋਰ ਪ੍ਰੋਗਰਾਮ ਕਰਵਾ, ਕਿਹੜੇ ਤੋਂ ਮੈਨੂੰ ਆਰੇ ਲਾਉਣ ਲੱਗਾ, ਸਮਝਦਾ ਕਿ ਨਹੀਂ? ਤੂੰ ਸਮਝ ਕਿ ਲਿਆ ਮੈਨੂੰ ਓਏ? ਤੁਸੀਂ ਆਪੇ ਤੇ ਖੁਸ਼ ਮਜ਼ਾਜ ਲੋਕ, ਤੁਸੀਂ ਇਸ ਚੀਜ਼ ਨੂੰ, ਮੈਂ ਤੈਨੂੰ ਦੱਸਾਂ, ਮੈਂ ਤੇਰੇ ਪਿਓ ਦਾ ਕਰਕੇ ਲਿਹਾਜ਼ ਕਰਨ ਦਿਆਂ ਤੇਰਾ, ਸਮਝਦਾ ਕਿ ਨਹੀਂ? ਉਹਦੇ ਨਾਲ ਮੇਰੀ ਬੜੀ ਮੁਹੱਬਤ ਆ। ਮੈਂ ਪੁੱਤਰ ਬਹੁਤ ਦੂਰੋਂ ਸਫ਼ਰ ਕਰਕੇ ਆਇਆ, ਸਮਝਦਾ ਕਿ ਨਹੀਂ? ਤੇ ਬਹੁਤ ਮੈਨੂੰ ਤੂੰ ਅੱਗੇ ਖੇ ਖਰਾਬ ਕਰ ਲਿਆ, ਉਤੋਂ ਤੂੰ ਮੈਨੂੰ ਪ੍ਰੋਗਰਾਮ ਇਦਾਂ ਦੇ ਦੱਸਣ ਦਿਆਂ ਜਿਹਦਾ ਹਿਸਾਬ ਹੀ ਕੋਈ ਨਹੀਂ, ਸਮਝਦਾ ਕਿ ਨਹੀਂ? ਉਹ ਫੌਤਗੀ ਹੋਈ ਆ ਯਾਰ, ਤੂੰ ਬੂਫੇ ਲਾਉਣੇ, ਕਨੋਪੀ ਲਾਉਣੀ। ਦੁਰਗਾ ਸਰ ਮੁਕਤਸਰ ਗੱਲ ਇਹ ਆ ਕਿ ਤੁਹਾਨੂੰ ਨਹੀਂ ਪਤਾ ਇਸ ਚੀਜ਼ ਦੇ ਬਾਰੇ ਕਿ ਫੌਤਗੀ ਹੋ ਜਾਂਦੀ ਹੈ, ਫਿਰ ਕੋਈ ਸ਼ੁਗਰ ਮੇਲਾ ਲਾਣਾ ਚਾਹੀਦਾ। ਉਹ ਲਾਣਾ ਚਾਹੀਦਾ ਪੁੱਤਰ, ਮੇਰੀ ਸੁਣ ਗੱਲ ਕਿ ਉਹ ਤੁਹਾਡਾ ਮੈਨੂੰ ਰੋਣਾ ਬਹੁਤ ਪਸੰਦ ਆਂਦਾ। ਮੈਂ ਤਾਂ ਨਾ ਕਿ ਤੁਸੀਂ ਵੀ ਥੋੜਾ ਕੋਈ ਹੱਲਾ ਗੁੱਲਾ ਉੱਥੇ ਲਾਓ, ਕੋਈ ਮਾਹੌਲ ਬਣੇ, ਕੋਈ ਬੰਦੇ ਵੇਖਣ ਸਾਨੂੰ। ਸਾਡੇ 'ਚ ਨਹੀਂ ਆਇਆ, ਸਾਡੇ ਰਿਸ਼ਤੇਦਾਰਾਂ 'ਚ ਇੰਨੀ ਹਿੰਮਤ ਕਿ ਉਹ ਆ ਕੇ ਥੋੜਾ ਰੋਣ ਚੁਣਕ ਬਣਾ, ਤੁਸੀਂ ਸੋਹਣਾ ਰੋ ਲੈਂਦੇ ਹੋ। ਉਹ ਨਹੀਂ ਪੁੱਤਰ ਰੋ ਲੈਣਾ, ਉੱਥੇ ਤੇ ਚਲੋ ਮੇਰਾ ਭਤੀਜਾ ਸੀਗਾ ਆਪਣਾ, ਉਹਦੀ ਵਜ੍ਹਾ ਤੋਂ ਮੈਂ ਰੋ ਪਿਆ। ਇੱਥੇ ਸਮਝੋ ਕਿ ਤੁਹਾਡਾ ਭਰਾ ਹੀ ਸੋਈ ਸਮਝ ਕੇ ਰੋ ਪਏ, ਉਹ ਕਿਹੜੀ ਗੱਲ ਹੈ? ਤੋ ਭਰਾ ਹੀ ਆ ਮੇਰਾ ਵੀਰ, ਮੇਰਾ ਮਤਲਬ ਉਹ ਹਰ ਜਗ੍ਹਾ ਤੇ ਇੱਕੋ ਜਿਹਾ ਰੋਣਾ ਨਹੀਂ ਨਾ ਨਿਕਲਦਾ। ਤੂੰ ਮੈਨੂੰ ਇਹ ਬਹੁਤ ਗਲਤ ਕਹਿ ਰਿਹਾ ਵਾ, ਬਹੁਤ ਗਲਤ ਕਹਿ ਰਿਹਾ, ਸਮਝਦਾ ਕਿ ਨਹੀਂ? ਇਹ ਹੁਣ ਨਾ ਹੀ ਸਮਝਾਂ ਮੈਂ? ਨਾ ਮੇਰੇ ਵੱਲੋਂ ਨਾ, ਮੈਂ ਬਲਕਿ ਉੱਠ ਕੇ ਵੈਸੇ ਹੀ ਜਾ ਰਿਹਾ ਵਾ। ਜਿਸ ਤਰ੍ਹਾਂ ਦੀਆਂ ਤੇਰੀਆਂ ਮੈਨੂੰ ਤਾਂ ਤੇਰਾ ਦਿਮਾਗੀ ਤਵਾਜ਼ਨ ਹੀ ਠੀਕ ਨਹੀਂ ਲੱਗਣ ਦਿਆ। ਗੁੱਸੇ ਵਾਲੀ ਗੱਲ ਨਹੀਂ ਹੈ ਜੀ, ਗੱਲ ਸਿਰ ਮੁਕਤਸਰ ਇੰਨੀ ਹੈ ਕਿ ਜਨਾਬ ਤੁਸੀਂ ਗੁੱਸਾ ਨਹੀਂ ਕਰਨਾ। ਅੱਛਾ, ਗੱਲ ਇਹ ਕਿ ਕੰਮ ਮੈਂ ਤੁਹਾਡੇ ਕੋਈ ਕਰਾਣਾ, ਪੈਸੇ ਭਾਵੇਂ ਵੱਧ ਲੈ ਲਿਓ, ਕੰਮ ਇਹੀ ਕਰਨਾ। ਬਸ ਫੇ ਪੁੱਤਰ ਤੇਰੀ ਮੈਂ ਤੈਨੂੰ ਗੱਲ ਕਹਿ ਬੈਠਾ ਨਾ, ਤੂੰ ਚੁੱਪ ਕਰਕੇ ਨਰਗਸ ਜਾਂ ਦੀਦਾਰ ਨੂੰ ਬੁਲਾ ਲਾ, ਸਮਝਦਾ ਕਿ ਨਹੀਂ? ਤੇਰੇ ਪ੍ਰੋਗਰਾਮ ਮੈਨੂੰ ਬੜੇ ਉੱਚੇ ਲੱਗਦੇ ਆ, ਸਮਝਦਾ ਕਿ ਨਹੀਂ? ਬਜ਼ੁਰਗੋ ਤੁਸੀਂ ਗੁੱਸਾ ਕਰ ਗਏ, ਜਦੋਂ ਫੌਤਗੀ ਹੋ ਜਾਂਦੀ ਹੈ ਨਾ, ਫਿਰ ਉਹ ਸਾਡੇ ਰਿਸ਼ਤੇਦਾਰ ਉਸ ਚੀਜ਼ ਨਹੀਂ ਸਮਝਦੇ ਇਸ ਚੀਜ਼ ਨੂੰ। ਪਟਾਕੇ, ਛੁਰਲੀਆਂ, ਨਾਰ, ਗੰਨਾ ਛਾਨਾ, ਗੋਲੀਆਂ ਇਹ ਚਲਵਾਣੀਆਂ ਤੁਸੀਂ ਇਹ ਉਹ ਕਾਹਦੇ ਲਈ ਚਲਾਣੀਆਂ? ਉਹ ਮਕਸਦ ਤੇ ਦੱਸ, ਉੱਥੇ ਕੋਈ ਵਿਆਹ ਸ਼ਾਦੀ ਆ, ਤੂੰ ਭੂੰਡ ਪਟਾਕੇ, ਛੁਰਲੀਆਂ ਪਟਾਕੇ, ਸੇਬੇ ਵਾਲਾ ਬੰਬ, ਉੱਥੇ ਕੀ ਚਲਾਏਗਾ ਤੂੰ ਯਾਰ? ਇਹ ਫੌਤਗੀ ਹੋਈ ਏ। ਫੌਤਗੀ ਹੋਈ ਆ, ਫੌਤਗੀ ਦੇ ਉੱਤੇ ਵੀ ਕੁਝ ਯਾਰ, ਮੈਂ ਤੇ ਤੇਰੇ ਤੇ ਹੈਰਾਨ ਆ, ਤੇਰੀ ਸੋਚ ਤੇ ਹੈਰਾਨ ਆ, ਤੇਰੀ ਤੇ ਤੁਹਾਨੂੰ ਗੁੱਸਾ ਆ ਰਿਹਾ ਹੋਣਾ ਐਸੀ? ਮੈਨੂੰ ਤਾਂ ਗੁੱਸਾ ਆਣਾ ਹੀ ਆ, ਜ਼ਾਹਰ ਦੀ ਗੱਲ ਆ। ਮੈਂ ਉੱਥੇ ਤੂੰ ਰੋਂਦਿਆ ਮੈਨੂੰ ਵੇਖ ਲਿਆ, ਉਹ ਜਿਵੇਂ ਦਾਣਾ ਮਾਰ ਕੇ ਰੋਏ ਨਾ, ਸਿਰ ਤੇ ਇੰਜ ਰਾਤ ਨਾਲ ਥੋੜਾ ਭੰਗੜਾ ਪਾਇਆ, ਝੁੰਮਰ ਪਾਈ, ਉਂਝ ਰੋਣਾ ਤੁਸੀਂ। ਇੰਨਾ ਦੱਸ ਦੇ ਤੇ ਮੇਰਾ ਨੰਬਰ ਕਿਸ ਬੰਦੇ ਕੋਲ, ਕਿਸ ਚਵਲੇ ਇਨਸਾਨ ਨੇ ਤੈਨੂੰ ਮੇਰਾ ਨੰਬਰ ਦਿੱਤਾ, ਸਮਝਦਾ ਕਿ ਨਹੀਂ? ਉਹ ਮੇਰੇ ਵਾਲਾ ਸਾਹਿਬ ਨੇ, ਉਹਨਾਂ ਦੇ ਕਿਤੇ ਹੱਥ ਨੂੰ ਬਹਿ ਲਾਇਆ ਸੀ, ਮੈਂ ਤੁਹਾਨੂੰ ਦੇਖ ਲਿਆ। ਮੈਂ ਤੁਹਾਡੀ ਬੂੜੀ ਤੇ ਬੈਠਾ ਸੀ, ਮੈਂ ਤੁਹਾਡੇ ਭਤੀਜੇ ਕੋ ਵੀ ਲੈ ਰਿਹਾ ਸੀ, ਕਿ ਤੁਹਾਡਾ ਭਤੀਜਾ ਫੌਤ ਹੋ ਗਿਆ। ਚਲੋ ਉਹਦੇ ਨਾਲ ਵੀ ਮੈਂ ਨਿਬੜ ਲਾਂਗਾ ਪੁੱਤਰ ਤਾਂ ਉਹਨੇ ਸੋਹਣਾ ਜੰਮਿਆ, ਅੱਲਾ ਦੀ ਮਿਹਰਬਾਨੀ ਨਾਲ ਚੰਗਾ ਕਮਾਉਂਦਾ। ਮੈਂ ਤਾਂ ਸ਼ਾਬਾਸ਼ ਦਿੰਦਾ ਤੈਨੂੰ, ਤੇਰੇ ਬੁੜੇ ਨੂੰ ਵੀ ਸ਼ਾਬਾਸ਼ ਦਊਂਗਾ ਜਾ ਕੇ। ਥੈਂਕ ਯੂ। ਹੁਣ ਤੁਸੀਂ ਤੇ ਫਿਰ ਨਾਰਾਜ਼ ਹੋ ਰਹੇ ਹੋ, ਮਗਰ ਕੰਮ ਔਰ ਗੱਲ ਮੇਰੀ ਉੱਥੇ ਹੀ ਹੈ ਤੁਹਾਡੇ ਨਾਲ। ਇਹ ਤੁਸੀਂ ਕਰਨੇ ਆ, ਤੇ ਤੁਸੀਂ ਭੁਗਤਾਣਾ ਸਾਰਾ ਕੰਮ, ਆਵਾਮ ਵੀ ਭੁਗਤਾਣੀ, ਸਾਰੇ ਕੰਮ ਕਰਨੇ ਆ, ਡਾਂਸਰ ਵੀ ਚੱਲਣਾ, ਸਾਰਾ ਕੁਝ ਨਾ। ਝੂਮਰ ਪਾ ਕੇ ਡਾਂਸ ਕਰਕੇ ਜਿਵੇਂ ਤੁਸੀਂ ਉਹ ਦਾੜਾ ਮਾਰ ਰੋਏ ਹੋ ਨਾ, ਮੈਨੂੰ ਤੁਹਾਡਾ ਪਸੰਦ ਆਇਆ। ਨਜ਼ਰ ਆਣਾ ਚਾਹੀਦਾ ਕਿ ਆਵਾਮ ਨੂੰ ਕਿ ਯਾਰ ਕੋਈ ਬੰਦਾ ਫੌਤ ਹੋਇਆ। ਉਹ ਮੇਰੀ ਸੁਣੋ ਗੱਲ, ਮੈਂ ਗੁਸਲ ਵੀ ਦਵਾ ਦਾਂਗਾ, ਤੇਰੇ ਬੂਫੇ ਵੀ ਲਾ ਦਿਆਂਗਾ। ਇਹ ਜਿਹੜੀ ਰੋਣ ਪਿੱਟਣ ਵਾਲੀ ਗੱਲ ਹੈ ਨਾ, ਆਪਣੇ ਕੋਲੇ ਰੱਖ, ਮੈਂ ਚੱਲਾਂ ਵਾਂ। ਮੈਂ ਤੇ ਤੇਰੀਆਂ ਹਰਕਤਾਂ ਤੋਂ ਵੈਸੇ ਹੀ ਬਹੁਤ ਪਰੇਸ਼ਾਨ ਹੋਇਆ, ਤੂੰ ਬੰਦਾ ਨਹੀਂ ਮੈਨੂੰ ਸਹੀ ਲੱਗਾ। ਮੈਂ ਤਾਂ ਤੇਰੇ ਬੁੜੇ ਦਾ ਕਰਕੇ ਤੇਰਾ ਲਿਹਾਜ਼ ਕਰਦਾ। ਮੈਂ ਤੈਨੂੰ ਦੱਸਾਂ, ਮੈਂ ਤੇ ਤੇਰੀ ਵੈਸੇ ਹੀ ਤਬੀਅਤ ਸੈੱਟ ਕਰਦਾ ਮੈਂ, ਜਿੱਦਾਂ ਦਾ ਤੇਰਾ ਜ਼ੇਨ। ਉਹ ਫੌਤਗੀ ਹੋਈ ਆ, ਤੂੰ ਕੋਈ ਕੰਜਰ ਬੁਲਾ ਉੱਥੇ ਆਲਾ ਦਰਜੇ ਦੇ। ਤੂੰ ਮੈਨੂੰ ਸਮਝ ਕੀ ਲਿਆ ਯਾਰ, ਸਮਝਦਾ ਕਿ ਨਹੀਂ? ਨਹੀਂ ਤੁਸੀਂ ਗੁੱਸਾ ਕਰ ਗਏ ਹੋ, ਗੁੱਸੇ ਵਾਲੀ ਗੱਲ ਬਣਦੀ ਹੈ ਯਾਰ। ਤੂੰ ਮੈਨੂੰ ਕੀ ਸਮਝ ਲਿਆ? ਮੈਂ ਤਾਂ ਕਹਿੰਦਾ ਲੱਖ ਦੀ ਲਾਹਨਤ ਤੇਰੇ ਉੱਤੇ, ਸਮਝਦਾ ਕਿ ਨਹੀਂ?
ਬਸ਼ਰਮੀ ਤੇ ਬਗੈਰਤੀ ਦੀ ਇੰਤਹਾ ਕਰ ਛੱਡੀ ਆ ਤੂੰ, ਸਮਝਦਾ ਕਿ ਨਹੀਂ? ਮੈਂ ਤੇਰੇ ਤੇ ਬਿਲਕੁਲ ਹੀ ਪਰੇਸ਼ਾਨ ਆ, ਸਮਝਦਾ ਕਿ ਨਹੀਂ? ਮੇਰਾ ਜਿੰਨਾ ਤੂੰ ਦਿਮਾਗ ਘੁਮਾ ਦਿੱਤਾ ਨਾ, ਇੰਨਾ ਹੀ ਬੜਾ ਮੇਰੇ ਵਾਸਤੇ, ਸਮਝਦਾ ਕਿ ਨਹੀਂ? ਤੇਰੇ ਸਾਰੇ ਕੰਮ ਸ਼ਰੀਅਤ ਦੇ ਖਿਲਾਫ ਹੈਗੇ ਆ। ਮੇਰੀ ਗੱਲ ਸੁਣ, ਬਹੁਤ ਗੁੱਸਾ ਕੀਤਾ। ਮੈਂ ਤੈਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ, ਮੇਰਾ ਜਿਹੜਾ ਬਜ਼ੁਰਗ ਬੰਦਾ ਚਾਚਾ ਫੌਤ ਹੋਇਆ ਨਾ ਸਾਡਾ, ਉਹਦੀ ਉਮਰ ਹੈਗੀ 161 ਸਾਲ। ਉਹ ਤਾਂ ਖੁਸ਼ੀ ਕਰਨ ਨੇ ਆ, ਤੂੰ ਤਾਂ ਗੁੱਸਾ ਕਰੀ ਜਾਣਨੇ ਅਸੀਂ, ਹਜੇ ਵੀ ਟਾਈਮ ਆ। 161 ਸਾਲ 161 ਸਾਲ ਤੇ ਮੇਰਾ ਪੁੱਤਰ, ਫਿਰ ਮੈਂ ਸੱਚਾ ਨਾ, ਫਿਰ ਤੂੰ ਉੱਥੇ ਨਰਗਸ ਜਾਂ ਦੀਦਾਰ ਨੂੰ ਹੀ ਬੁਲਾ, ਮੈਂ ਜਾਣਾ ਪਿਆ ਮੇਰਾ ਵੀਰ। ਤੂੰ ਨਾ ਕਰ, ਮੇਰੀ ਜਾਨ ਛੱਡ, ਤੇਰੀ ਬੜੀ ਮਿਹਰਬਾਨੀ। ਮੇਰਾ ਨਮਾਜ਼ ਦਾ ਟਾਈਮ ਹੋਇਆ ਪੁੱਤਰ, ਮੈਂ ਜਾ ਕੇ ਕੋਈ ਅੱਲਾ ਅੱਲਾ ਵੀ ਕਰਨੀ, ਸਮਝਦਾ ਕਿ ਨਹੀਂ? ਤੇਰੀ ਮਿਹਰਬਾਨੀ। ਲੋ ਜੀ, उम्मीद करता हूँ कि अच्छी लगेगी ਤੁਹਾਨੂੰ ना भी अच्छी लगे फिर भी कमेंट्स करना ताकि ਅਸੀਂ ਹੋਰ ਅੱਛੀ से अच्छी प्रैक्टिस कर सकीए। बारा चैनल ਨੂੰ लाइक करना सब्सक्राइब करना नहीं भूलना। हम तेज टीवी ਤੁਸੀਂ देखना बिल्कुल नहीं भूलना, इन्हों लाइक करो और सब्सक्राइब करो। अल्लाह हाफिज़।